ਅੱਜ ਸਾਡੇ ਕੋਲ ਜਿਹੜੀ ਕਿਤਾਬ ਹੈ ਉਹ ਹੈ ਸ਼ੇਰੀ ਪਰਾਗਾ ਹਸੀਮ ਜਾਵੇਦ ਹੋਰਾਂ ਦਾ ਤੇਰੇ ਅੰਦਰ ਨੌਬਤ ਵੱਜੇ। ਸ਼ੇਰੀ ਪਰਾਗੇ ਦਾ ਟਾਈਟਲ ਵੇਖੋ, ਹਸੀਮ ਜਾਵੇਦ ਹੋਰਾਂ ਦਾ ਸ਼ੇਰੀ ਪਰਾਗਾ ਤੇਰੇ ਅੰਦਰ ਨੌਬਤ ਵੱਜੇ। ਇਨਸਾਨ ਜਦੋਂ ਆਪਣੇ ਅੰਦਰ ਦੀ ਆਵਾਜ਼ ਸੁਣਨ ਲੱਗਦਾ ਹੈ ਤਾਂ ਫਿਰ ਉਸ ਨੂੰ ਸਾਰੀਆਂ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਨੇ, ਤੇ ਜਦੋਂ ਉਸ ਨੂੰ ਸਾਰੀਆਂ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਨੇ ਤੇ ਫਿਰ ਉਹ ਕਲਮ ਫੜ ਕੇ ਜੇ ਸ਼ਾਇਰੀ ਰਚਦਾ ਹੈ ਤੇ ਉਹਦੇ ਅੰਦਰ ਜ਼ਮੀਰ ਦੀ ਆਵਾਜ਼ ਵੀ ਹੁੰਦੀ ਹੈ, ਸਮਾਜ ਦਾ ਅਸਲ ਮੁੱਖ ਵੀ ਹੁੰਦਾ ਹੈ ਤੇ ਕੁੜੱਤਨ ਵੀ ਹੁੰਦੀ ਹੈ। ਹਸੀਮ ਜਾਵੇਦ ਹੋਰੀ ਅਜਿਹੇ ਸ਼ਾਇਰ ਨੇ ਜਿਨ੍ਹਾਂ ਨੇ ਆਪਣੇ ਇਸ ਸ਼ੇਰੀ ਪਰਾਗੇ ਦੇ ਅੰਦਰ ਵੱਖ-ਵੱਖ ਰੰਗ ਬਿਆਨ ਕੀਤੇ ਨੇ ਤੇ ਲਾਹੌਰ ਸ਼ਹਿਰ ਦੇ ਵਿੱਚ ਹੋ ਰਹੀ ਤਬਦੀਲੀ ਨੂੰ ਵੀ ਵੇਖਿਆ, ਵਾਚਿਆ ਤੇ ਫਿਰ ਉਸ ਨੂੰ ਬਿਆਨ ਕੀਤਾ। ਜਿਵੇਂ ਕਿ ਉਹਨਾਂ ਦੀ ਨਜ਼ਮ ਉੱਚੇ ਬੁਰਜ ਲਾਹੌਰ ਦੇ ਜਦੋਂ ਅਸੀਂ ਵੇਖਦੇ ਹਾਂ ਤੇ ਉਹਦੇ ਵਿੱਚ ਬੜੀ ਨਿਡਰਤਾ ਨਾਲ ਉਹ ਲਿਖਦੇ ਨੇ, ਉਹ ਸੜਕ 'ਤੇ ਬੰਦ ਹੁੰਦੀ ਅਕਸਰ, ਉੱਥੇ ਦਹਿਸ਼ਤਗਰਦੇ ਆਲਾ ਦਾ ਮਦਰਸਾ ਹੈ, ਵਿੱਚ ਮਸੀਤ ਏ, ਨਮਾਜ਼ ਪੜ੍ਹਨ ਦੀ ਇਜਾਜ਼ਤ ਏ, ਤਲਾਸ਼ੀ ਦੇਣ ਮਗਰੋਂ। ਸਫਾ ਨੰਬਰ 82 ਤੇ ਹੈ। ਫਿਰ ਉਹਨਾਂ ਕੋਲ ਵੰਡ ਦੇ ਹਵਾਲੇ ਨਾਲ ਵੀ ਆਪਣਾ ਬਿਆਨੀਆ ਹੈ। ਅੱਬੇ ਹੋਰਾਂ ਵੰਡ ਨੂੰ ਜਰਿਆ, ਵੱਢ ਟੁੱਕ ਵੇਖੀ ਵੀਰ ਗਵਾਇਆ, ਪਿਓ ਮੰਜੀ ਨਾਲ ਮੰਜੀ ਡਿੱਠਾ, ਮੈਂ ਅੱਜ ਪਿਓ ਦੀ ਉਮਰੇ ਅੱਖੀਂ ਲੈ ਕੇ ਸੁਫਨੇ ਲਿਖਾਂ, ਸੜਕੇ ਸੜਕੇ ਧੁੱਦਲ ਫੱਕਾਂ ਐਸ ਲਾਰੇ ਕੇ ਅੱਜ ਦਾ ਕੱਟਾ ਕੱਲ ਸਿਰ ਦਾ ਸੰਦੂਰ ਬਣੇਗਾ, ਅੱਖੀਂ ਦੇ ਵਿੱਚ ਰਿੜਕਦਾ ਰੋੜਾ ਭਲਕੇ ਕੋਹੇ ਤੂਰ ਬਣੇਗਾ। ਹਸੀਮ ਜਾਵੇਦ ਹੋਰਾਂ ਦੇ ਕੋਲ ਆਪਣੇ ਗਵਾਚੇ ਸਮੇਂ ਦੀ ਵੀ ਗੱਲ ਹੈ, ਇੱਕ ਨੋਸਟੈਲਜੀਆ ਵੀ ਹੈ ਜੋ ਉਹਨਾਂ ਨੂੰ ਮਾਜ਼ੀ ਵਿੱਚ ਗਵਾਚਣ 'ਤੇ ਮਜਬੂਰ ਕਰਦਾ ਹੈ। ਉਹ ਮਾਜ਼ੀ ਜਿਸ ਨੂੰ ਉਹ ਚਾਹੁੰਦਿਆਂ ਹੋਇਆਂ ਵੀ ਨਹੀਂ ਭੁੱਲ ਸਕੇ। ਯਾਦਾਂ ਦੀ ਪੜਛੱਤੀਓਂ ਮਲਕੜੇ ਲੱਥਿਆ ਕਿਹਦਾ ਖਿਆਲ, ਦਿਲ ਦਰਗਾਹੇ ਨੰਗੇ ਪੈਰੀ ਪੀੜਾਂ ਪਾਈ ਤੋਂ। ਯਾਦਾਂ ਦੀ ਪੜਛੱਤੀਓਂ ਮਲਕੜੇ ਲੱਥਿਆ ਕਿਹਦਾ ਖਿਆਲ, ਦਿਲ ਦਰਗਾਹੇ ਨੰਗੇ ਪੈਰੀ ਪੀੜਾਂ ਪਾਈ ਤੁਮਾਲ। ਇਹ ਪੀੜਾਂ ਉਹਨਾਂ ਨੂੰ ਆਪਣੇ ਆਲੇ ਦੁਆਲੇ ਦਿਖਾਈ ਦਿੰਦੀਆਂ ਨੇ ਤੇ ਉਹਨਾਂ ਪੀੜਾਂ ਦਾ ਦਰਦ ਅਸੀਂ ਹਸੀਮ ਜਾਵੇਦ ਹੋਰਾਂ ਦੀਆਂ ਨਜ਼ਮਾਂ ਵਿੱਚੋਂ ਮਹਿਸੂਸ ਕਰ ਸਕਦੇ ਹਾਂ। ਉਹ ਸਮਾਜ ਉੱਤੇ ਤੰਜ਼ ਵੀ ਕਰਦੇ ਨੇ ਤੇ ਤਸਬੀਹ ਗੇੜੀ ਰੱਖ ਵਰਗੀਆਂ ਨਜ਼ਮਾਂ ਲਿਖਦੇ ਨੇ। ਫਿਰ ਅੱਖੀਂ ਬਾਜ ਨਜ਼ਮ ਦੇ ਵਿੱਚ ਉਹ ਉਹਨਾਂ ਲੋਕਾਂ ਦੇ ਬਾਰੇ ਵੀ ਲਿਖਦੇ ਨੇ ਜੋ ਸਭ ਕੁਝ ਹੁੰਦਿਆਂ ਹੋਇਆਂ ਵੀ ਕੁਛ ਨਹੀਂ ਵੇਖ ਰਹੇ। ਨਿਰੀ ਬੰਦਿਆਂ ਨੂੰ ਨਹੀਂ, ਲਫ਼ਜ਼ਾਂ ਨੂੰ ਵੀ ਲੋੜ ਅੱਖੀਂ ਦੀ ਹੁੰਦੀ ਹੈ। ਹੁਣ ਅੱਖਾਂ ਦੀ ਹੁਰਮਤ ਦੇ ਹਵਾਲੇ ਨਾਲ ਤੇ ਲਫ਼ਜ਼ਾਂ ਦੀ ਹੁਰਮਤ ਦੇ ਹਵਾਲੇ ਨਾਲ ਉਹਨਾਂ ਦਾ ਆਪਣਾ ਨੁਕਤਾ ਨਜ਼ਰ ਹੈ। ਆਪ ਹੀ ਵੇਖ ਲਓ, ਫਲਾਂ ਵਾਲਾ ਸ਼ਹਿਰ ਮੇਰਾ ਹੁਣ ਪੁਲਾਂ ਵਾਲਾ ਰਹਿ ਗਿਆ ਜੀ। ਸ਼ਹਿਰ ਦੀ ਖੂਬਸੂਰਤੀ, ਸ਼ਹਿਰ ਦਾ ਹੁਸਨ ਕਿਵੇਂ ਉਹਨਾਂ ਨੇ ਵੇਖਿਆ ਹੈ, ਉਹ ਉਹਨਾਂ ਦੀ ਅੱਖੋਂ ਕਦੇ ਵੀ ਨਹੀਂ ਹਟਦਾ। ਫਿਰ ਸਿੰਧ ਸਰਕਾਰ ਵੱਲੋਂ ਜਦੋਂ ਮਕਤੂਲਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਤੇ ਉਹ ਅਜਿਹੀ ਤੰਜ਼ ਇਸ ਮੁਆਸ਼ਰੇ ਉੱਤੇ ਕਰਦੇ ਨੇ ਜਿਹਦੇ ਨਾਲ ਮੁਆਸ਼ਰੇ ਦਾ ਬਹੁਤ ਭਿਆਨਕ ਚਿਹਰਾ ਸਾਹਮਣੇ ਆ ਜਾਂਦਾ ਹੈ।
ਤੇ ਅਸੀਂ ਉਸ ਭਿਆਨਕ ਚਿਹਰੇ ਨੂੰ ਕਬੂਲਿਆ ਹੋਇਆ ਹੈ। ਕਦੇ ਇਸ ਜ਼ੁਲਮ ਦੇ ਖਿਲਾਫ, ਇਸ ਇਸਤਹਸਾਲ ਦੇ ਖਿਲਾਫ ਆਵਾਜ਼ ਨਹੀਂ ਚੁੱਕੀ। ਇਸੇ ਤਰ੍ਹਾਂ ਉਹਨਾਂ ਕੋਲ ਰੋਮਾਂਸ ਵੀ ਹੈ, ਮੁਹੱਬਤ ਦਾ ਜ਼ਿਕਰ ਵੀ ਉਹਨਾਂ ਕੋਲ ਮਿਲਦਾ ਹੈ। ਆਪਣੀ ਇੱਕ ਨਜ਼ਮ ਦੇ ਵਿੱਚ ਉਹ ਇਸ ਦੇ ਹਵਾਲੇ ਨਾਲ ਗੱਲ ਕਰਦੇ ਨੇ, ਪਿਆਰ ਤੇਰਾ ਅੜੀਏ ਹੈ ਸੈਂਟ ਜਿਵੇਂ ਕੋਈ ਦੇਸੀ, ਸਜਰਾ ਸਿਰ ਨੂੰ ਚੜੇ ਸ਼ਾਮੀ ਨਿੰਮੀ ਜੀ ਖੁਸ਼ਬੋਈ, ਦਿਲ ਨੂੰ ਟੁੰਬ ਲੈ ਜਿਹੜੀ। ਲੱਗਦਾ ਸੀ, ਜਾਂ ਫਿਰ ਇੱਕ ਥਾਂ ਹੋਰ, ਲੱਗਦਾ ਸੀ ਤੂੰ ਨਾ ਵੀ ਮਿਲਿਓ ਆਪਣੀ ਲੰਘ ਜਾਵੇਗੀ। ਇਸ ਤਰ੍ਹਾਂ ਦੀਆਂ ਨਜ਼ਮਾਂ ਵਾਲੇ ਸ਼ੇਰੀ ਪਰਾਗੇ ਦੇ ਸ਼ਾਇਰ ਹਸੀਮ ਜਵੇਦ ਹੋਰੀ ਆਪਣੀ ਸਾਰੀ ਹਯਾਤੀ ਅੰਗਰੇਜ਼ੀ ਅਦਬ ਬਾਲਾਂ ਨੂੰ ਪੜ੍ਹਾਉਂਦੇ ਰਹੇ ਅਤੇ ਮਾਦਰੀ ਜ਼ੁਬਾਨ ਨਾਲ ਮੁਹੱਬਤ ਦਾ ਦਰਸ ਦਿੰਦੇ ਰਹੇ। ਉਹਨਾਂ ਨੇ ਆਪਣੀਆਂ ਨਜ਼ਮਾਂ ਰਾਹੀਂ ਵੀ ਆਪਣੀ ਮਾਂ ਬੋਲੀ ਦੇ ਵਿੱਚ ਚੰਗਾ ਨਿੱਘਰ ਵਾਧਾ ਕੀਤਾ ਹੈ। ਵਧੀਆ ਨਜ਼ਮਾਂ ਪੜ੍ਹਨ ਵਾਲਿਆਂ ਨੂੰ ਲੰਮੇ ਚਿਰ ਤੀਕਰ ਯਾਦ ਰਹਿਣਗੀਆਂ। ਇਹ ਕਿਤਾਬ ਤ੍ਰਿੰਚਨ ਮੀਆਂ ਚੈਂਬਰਸ 3 ਟੈਂਪਲ ਰੋਡ ਲਾਹੌਰ ਤੋਂ ਛਾਇਆ ਹੋਈ ਹੈ। 2022 ਦੇ ਵਿੱਚ ਇਹ ਸ਼ੇਰੀ ਪਰਾਗਾ ਆਇਆ। ਇਸ ਦਾ ਮੁੱਲ 300 ਰੁਪਏ ਅਤੇ ਕੁੱਲ ਸਫ਼ੇ 108 ਨੇ। ਇਹ ਕਿਤਾਬ ਚੰਗੀ ਸ਼ਾਇਰੀ ਪੜ੍ਹਨ ਵਾਲਿਆਂ ਵਾਸਤੇ ਇੱਕ ਵਧੀਆ ਤੋਹਫਾ ਹੋਏਗਾ। ਇਸ ਦੇ ਅਖੀਰ 'ਤੇ 3 ਸ਼ਾਇਰਾਂ ਦੀਆਂ ਨਜ਼ਮਾਂ